ਭਰ ਭਰ ਪੀਣ ਛੰਨੇ ਅੱਖੀਆਂ ਤੇ ਹੁਣ ਅੰਨੇ ਗੱਲਾਂ ਨੇ ਨਰਾਲੀਆਂ ਕਿੱਥ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ ਜਿਹੜੇ ਭੀਮ ਦੇ ਪਿਆਰੇ ਵਿੱਚ ਲੈਂਦੇ ਉਹ ਚਬਾਰੇ ਗੱਲਾਂ ਨੇ ਨਰਾਲੀਆਂ ਕਿਆ ਬਾਤ ਹੈ। ਕਿੱਥ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ ਬਾਗੇ ਵਿੱਚ ਫੁੱਲ ਹਜ਼ਾਰਾਂ ਨੇ ਗੁਲਦਸਤਾ ਬਣਦਾ ਇੱਕੋ ਹੀ ਆ ਚਾਰੇ ਕਿਤਾਬਾਂ ਵੱਖੋ ਵੱਖੀ ਬੰਨਣ ਨੂੰ ਬਸਤਾ ਇੱਕੋ ਹੀ ਆ ਬਾਗੇ ਵਿੱਚ ਫੁੱਲ ਹਜ਼ਾਰਾਂ ਨੇ ਗੁਲਦਸਤਾ ਬਣਦਾ ਇੱਕੋ ਹੀ ਆ ਚਾਰੇ ਸੜਕਾਂ ਵੱਖੋ ਵੱਖੀ ਪਰ ਚੌਂਕੀ ਠਾਣਾ ਇੱਕੋ ਹੀ ਆ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਕਮਾਲੀਏ, ਜਿੱਥੇ ਬਾਬਾ ਜੀ ਅੰਮ੍ਰਿਤਸਰ ਤੋਂ ਆਏ ਆ। ਉਹਨਾਂ ਨਾਲ ਗੱਲਬਾਤ ਕਰਨੀ ਆ। ਇਹਨਾਂ ਦੀ ਕਹਾਣੀ ਵਿੱਚ ਇੱਕ ਨੂਰੀ ਨੱਤ ਦਾ ਜ਼ਿਕਰ ਹੈ ਜੀ, ਕਿਸ ਤਰ੍ਹਾਂ ਉਹਨੇ ਆਪਣੇ ਕਬੀਲੇ ਨੂੰ ਬਚਾਇਆ, ਕਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਬਾਹਿਫਾਜ਼ਤ ਕੱਢਿਆ, ਉਹ ਸਾਰਾ ਕੁਝ ਤੁਸੀਂ ਇਸ ਵੀਡੀਓ 'ਚ ਦੇਖੋਗੇ ਜੀ। ਅਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਸਲਾਮ ਜੀ। ਬਾਬਾ ਜੀ ਆਪਣਾ ਨਾਂ ਦੱਸੋ ਕੀ ਆ? ਮੁਹੰਮਦ ਸ਼ਫੀ। ਬਜ਼ੁਰਗਾਂ ਦਾ ਕੀ ਨਾਂ ਸੀ? ਉਹਦਾ ਨਾਂ ਖੈਰਦੀਨ। ਤੇ ਦਾਦੇ ਦਾ ਕੀ ਨਾਂ ਸੀ? ਦੀਨ ਮੁਹੰਮਦ। ਆਪਣੀ ਕਿਹੜੀ ਕੌਮ ਬਰਾਦਰੀ ਹੈ ਜੀ? ਅੰਸਾਰੀ। ਬਾਬਾ ਜੀ ਆਪਾਂ ਇੰਡੀਆ ਦੇ ਵਿੱਚ ਕਿਹੜੇ ਪਿੰਡ ਵਿੱਚ ਸੀ? ਆਪਣਾ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਕਿਹੜੀ ਸੀ? ਡਾਕਖਾਨਾ ਕਿਹੜਾ ਲੱਗਦਾ ਸੀ? ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ, ਅੱਛਾ। ਸ਼ਹਿਰ ਚਮਿਆਰੀ, ਹਾਂ। ਲੂਣਾਵਾਲੀ। ਅੱਛਾ। ਉਹਦੇ ਲਾਗੇ ਇੱਕ ਪਿੰਡ ਸੀ ਮਕਾਮ। ਆਪਣੇ ਪਿੰਡ ਦਾ ਨਾਮ ਮਕਾਮ ਸੀ? ਮਕਾਮ ਸੀ, ਉੱਥੇ ਰਹਿੰਦੇ ਸੀਗੇ। ਉਮਰ ਕਿੰਨੀ ਕੁ ਸੀ ਆਪਣੀ? 10-11 ਸਾਲ ਦੀ, 12 ਸਾਲ ਦੀ। ਸਕੂਲੇ ਸਕਾਲੇ ਵੀ ਜਾਂਦੇ ਹੁੰਦੇ? ਨਾ ਸਕੂਲੇ ਕਿੱਥੇ, ਪਿੰਡਾਂ 'ਚ ਉਦੋਂ ਸਕੂਲ ਹੁੰਦੇ ਹੀ ਘੱਟ ਸੀਗੇ। ਡੰਗਰ ਡੁੰਗਰ ਹੀ ਚਾਰ ਲਈਦੇ ਸੀਗੇ। ਸ਼ਾਮ ਨੂੰ 4 ਵਜੇ ਆ ਜਾਣਾ, ਸਵੇਰ 8-9 ਵਜੇ ਛੱਡ ਲੈਣੇ ਡੰਗਰ। ਜੰਗਲ ਬਹੁਤ ਸੀ, ਉੱਥੇ ਫਿਰਦੇ ਰਹਿਣਾ, ਅਸੀਂ ਬੈਠੇ ਰਹਿਣਾ। ਉਹਦੇ ਨਾਲ ਰੱਜ ਜਾਣਾ, ਪਸ਼ੂਆਂ ਨੇ ਆਪੇ ਮੂੰਹ ਚੁੱਕ ਲੈਣਾ ਘਰ ਨੂੰ ਵੀ ਚੱਲੀਏ ਹੁਣ। ਇਹਦਾ ਮਤਲਬ ਸਕੂਲ ਆਪਣੇ ਪਿੰਡ ਹੈ ਨਹੀਂ ਸੀ? ਮਸਜਿਦ ਤਾਂ ਹੋਣੀ ਹੈ ਨਾ, ਮਦਰਸੇ ਤਾਂ ਜਾਂਦੇ? ਮਸਜਿਦ ਹੈਗੀ ਸੀਗੀ, ਮਦਰਸੇ ਨਹੀਂ ਸੀ ਜਾਂਦੇ ਹੁੰਦੇ। ਆਪਣੇ ਪਿੰਡ ਦੀ ਆਬਾਦੀ ਕਿੰਨੀ, ਕਿੱਡਾ ਕੁ ਵੱਡਾ ਪਿੰਡ ਸੀ? ਛੋਟਾ ਜਿਹਾ ਸੀ, ਬੜਾ ਸਾਰਾ ਸੀ? ਦਰਮਿਆਨਾ ਹੀ ਸੀਗਾ। ਅੱਛਾ। ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ ਸੀ ਉੱਥੇ ਜ਼ਿਆਦਾ? ਕੁਮਾਰ ਵੀ ਸੀਗੇ, ਸਾਰੀਆਂ ਕੌਮਾਂ ਸੀਗੇ। ਜ਼ਿਆਦਾ ਰਾਈ ਸੀਗੇ ਕਬੋ। ਅੱਛਾ। ਉਹ ਜਾਇਦਾਦ ਵਾਲੇ ਸੀ, ਜ਼ਮੀਨਾਂ ਵਾਲੇ। ਹਾਂ ਹਾਂ। ਬਾਕੀ ਕੁਮਾਰ ਤੇ ਅੰਸਾਰੀ ਜਿਹੜੇ ਬਹੁਤ ਥੋੜੇ ਸੀ ਵਿੱਚ। ਲੁਹਾਰ ਵੀ ਸੀਗੇ, ਉਹਨਾਂ ਦੇ ਵੀ ਥੋੜੇ ਸੀਗੇ ਘਰ। ਆਪਣਾ ਉੱਥੇ ਕੀ ਕੰਮਕਾਰ ਸੀਗਾ? ਉੱਥੇ ਮੈਂ ਕੀ ਕਰਨਾ, ਇਹ ਜਾਣਾ ਸੀ ਉਦੋਂ। ਬੜੇ ਆ ਖੱਡੀ ਹੁੰਦੇ ਹੁੰਦੇ ਸੀ ਟੋਏ ਵਾਲੀ। ਅੱਛਾ। ਹਾਂ, ਦਰੀਆਂ, ਖੱਦਰ, ਖੇਸ, ਚਤਈਆਂ, ਇਹ ਹੁਣ ਕੇ ਦੇ ਦੇਣੀਆਂ, ਉਹਨਾਂ ਦੇ ਪੈਸੇ ਪੂਸੇ ਲਾ ਲੈਣੇ। ਤੇ ਸਾਲ ਬਾਅਦ ਇਹ ਆ ਬਈ ਉਹ ਵਾਢੀ ਡਾਈ ਚੰਗੀ ਕਰ ਲੈਂਦੇ ਸੀ, ਦਾਣੇ ਸਾਲ ਦੇ ਬਣਾ ਲੈਂਦੇ ਸੀ। ਮੁੜ ਕੇ ਮਰਜ਼ੀ ਨਾਲ ਕੰਮ ਕਰਦੇ ਰਹਿਣਾ। ਹਾਂਜੀ, ਬਹੁਤ ਅੱਛਾ ਸੀ ਵਸੇ, ਬਹੁਤ ਅੱਛਾ ਸੀਗਾ। ਸਿੱਖ ਵੀ ਹੈਗੇ ਸੀ ਆਪਣੇ ਪਿੰਡ? ਨਾ ਇੱਕ ਵੀ ਨਹੀਂ ਸੀ, ਨਾ ਹੀ ਨਹੀਂ ਸੀ ਸਿੱਖਾਂ ਦਾ ਉੱਥੇ। ਨਿਹਰਾ ਹੀ ਮੁਸਲਮਾਨ ਹੀ ਸੀ ਸਾਰੇ। ਕੋਈ ਗੱਲਬਾਤ ਸੁਣਾਓ ਉੱਥੋਂ ਦੀ। ਉਦੋਂ ਦੀ ਹੁਣ ਗੱਲਾਂ ਸੀ, ਉਦੋਂ ਦੀ ਕਿਹੜੀਆਂ ਸੁਣਾਈਆਂ ਛੋਟੀਆਂ। ਜਿਹੜੇ ਭਰ ਭਰ ਪੀਣ ਛੰਨੇ ਅੱਖੀਆਂ ਤੇ ਹੁਣ ਅੰਨੇ ਗੱਲਾਂ ਨੇ ਨਰਾਲੀਆਂ ਕਿੱਥ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ ਜਿਹੜੇ ਭੀਮ ਦੇ ਪਿਆਰੇ ਵਿੱਚ ਲੈਂਦੇ ਉਹ ਚਬਾਰੇ ਗੱਲਾਂ ਨੇ ਨਰਾਲੀਆਂ ਕਿੱਥ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਬਸ ਇੰਨੇ ਟੋਟੇ ਤਾਂ ਹੋ ਗਏ। ਇਦਾਂ ਦੇ ਸੁਣਾਓ। ਇੰਨਾ ਦੇ ਚਲ ਇਦਾਂ ਦੇ ਸੁਣਾਓ, ਤੁਹਾਨੂੰ ਬਹੁਤ ਸੋਹਣੀ ਦਾ ਲੱਗੇ ਤਾਂ ਬੜੀ ਵਧੀਆ ਗੱਲ ਸੁਣਾਈਏ ਤੁਸੀਂ। ਹੋਰ ਸੁਣਾਓ। ਹੋਰ ਏਦਾਂ ਦੀ ਕੋਈ ਹੈ ਨਹੀਂ। ਯਾਦ ਕਰੋ, ਇਦਾਂ ਨਾ ਕਰੋ, ਐਡੀ ਦੂਰੋਂ ਆਏ ਆ। ਨਹੀਂ ਹੋਰ ਜੇਨ ਚ ਨਹੀਂ ਆਉਂਦੀ ਹੁਣ। ਜੇਨ ਉਹ ਜੇਨ ਹੁਣ ਉਹ ਨਹੀਂ ਨਾ ਰਿਹਾ, ਕੰਮ ਨਹੀਂ ਕਰਦਾ ਪੂਰਾ। ਆਹ ਤਾਂ ਸੁਣਾਤਾ ਇੰਨਾ ਸੋਹਣਾ। ਉਹ ਤੇ ਮੈਂ ਇੱਕ ਦਿਨ ਆਇਆ ਸੀਗਾ ਉੱਪਰ ਤੇ ਉਹ ਹਸਾਈ ਲੱਗੇ ਇੱਥੇ ਕਿ ਦੇਜਕੀਆਂ ਆਈਆਂ ਤਪਲੇ ਤੇ ਦੇ ਦਰੇ ਦੀ, ਤੇ ਉਹਨਾਂ ਸ਼ੁਰੂ ਕੀਤਾ ਸੀ ਕੰਮ। ਬਾਗੇ ਵਿੱਚ ਫੁੱਲ ਹਜ਼ਾਰਾਂ ਨੇ ਗੁਲਦਸਤਾ ਬਣਦਾ ਇੱਕੋ ਹੀ ਆ। ਚਾਰੇ ਕਿਤਾਬਾਂ ਵੱਖੋ ਵੱਖੀ ਬੰਨਣ ਨੂੰ ਬਸਤਾ ਇੱਕੋ ਹੀ ਆ। ਬਾਗੇ ਵਿੱਚ ਫੁੱਲ ਹਜ਼ਾਰਾਂ ਨੇ ਗੁਲਦਸਤਾ ਬਣਦਾ ਇੱਕੋ ਹੀ ਆ। ਚਾਰੇ ਸੜਕਾਂ ਵੱਖੋ ਵੱਖੀ ਪਰ ਚੌਂਕੀ ਠਾਣਾ ਇੱਕੋ ਹੀ ਆ। ਏਦਾਂ ਉਹ ਮੈਂ ਸੁਣਿਆ ਉੱਥੇ ਬਾਰੀ 'ਚ ਬਾਹਰ ਖਲੋ ਕੇ।
ਦੇਖ ਲਓ ਵੀ ਬਾਰੀ 'ਚ ਬਾਹਰ ਖਲੋ ਕੇ ਸੁਣ ਕੇ ਚੇਤੇ ਜਾ ਆਪਣਾ ਹੋ ਗਿਆ ਤੁਹਾਨੂੰ ਹਾਂ ਯਾਦ ਹੋ ਗਿਆ ਉਹ ਬਾਬਾ ਚਿਰ ਖਲੋਦਰ ਸੀ। ਦਿਮਾਗ ਦਾ ਪੂਰਾ ਕੰਮ ਕਰਦਾ ਨਹੀਂ ਉਹ ਆਪਣੇ ਮੁੰਡੇ ਵਾਕਫ ਸੀਗੇ, ਸਾਰੇ ਆਉਂਦੇ ਜਾਂਦੇ ਸੀਗੇ। ਬਾਖਾਂ ਦੀ ਗੱਲ ਬਹੁਤੀ ਛੇਤੀ ਯਾਦ ਹੁੰਦੀ ਆਪਾਂ ਨੂੰ। ਉਹ ਗਿਣਤੀ ਬੰਦ ਹੋਣ ਵਾਲੀ ਸੀ ਤੇ ਫਿਰ ਮੈਂ ਥੋੜਾ ਜਿਹਾ ਹੀ ਖਲੋਤਾ ਰਿਹਾ। ਅੱਛਾ ਉਹ ਅੰਦਰ ਸੀਗੇ। ਚੋਰੀ ਕਰ ਲੀਆਂ ਲੈਣਾ ਉਹਨਾਂ ਦੀਆਂ ਹੈ ਹੂੰ। ਚਾਰ ਸ਼ਾਮ ਨੂੰ ਜਾਣਾ ਹਾਂ ਤੇ ਛੱਲੀਆਂ ਕਿਤੇ ਜੋੜਾ ਜੋੜਾ ਤੋੜ ਲੈਣਾ, ਟਾਂਡੇ ਵੱਢ ਲੈਣੇ। ਅੱਛਾ ਉਹ 10-12 ਲੈਣੀ, ਉਹਨਾਂ ਨੂੰ 2-2 ਲੱਗੀਆਂ ਹੋਣੀਆਂ। ਫਿਰ ਕਿਤੇ ਛੀਟੀ ਦੀ ਜਾਂ ਮਿਰਚਾਂ ਦੀ ਭੜੀ ਚੁੱਕ ਲੈਣੀ, ਉਹਨੂੰ ਫਿਰ ਅੱਗ ਲਾ ਕੇ ਵੇਚ ਸੁੱਟਦੇ ਟਿੱਡੀਆਂ। ਖਾਣ ਭੁੰਨਣ ਲਈ ਖਾਈ ਜਾਣੀ ਆ। ਜਿਹੜੀ ਬਹੁਤੀ ਕੱਚੀ ਹੋਵੇ ਉਹ ਕੱਚੀ ਖਾ ਲੈਣੀ, ਜਿਹੜੀ ਰਿੱਝ ਗਈ ਹੋਵੇ ਉਦਾਂ ਵੀ ਖਾ ਲੈਣੀ। ਮੁੜ ਕੇ ਕਮਾਦ ਦੇ ਵੀ ਲਿਆਉਣੇ ਪੂਲੇ ਵੱਢ ਕੇ, ਗੰਨੇ ਗੁੰਨੇ ਚੂਪਣੇ, ਚੂਪ ਕੇ ਫਿਰ ਰਾਤ ਨੂੰ ਆ ਜਾਣਾ। ਇਸ਼ਤਿਹਾਰੀ ਸੀਗੇ ਫਿਰ ਤਾਂ। ਹਾਂਜੀ ਹਾਂਜੀ। ਖਰਬੂਜਿਆਂ ਦੀ ਬਾਰੇ ਇਹ ਸੀ ਵੀ ਦੁਪਹਿਰ ਨੂੰ ਨੀਂਦ ਬਹੁਤ ਆਉਂਦੀ ਖਰਬੂਜੇ ਵਾਲੇ ਨੂੰ, ਉਧਰਾਂ ਨੂੰ ਅਸੀਂ ਚਲੇ ਜਾਣਾ। ਸਜੋ ਬਸ ਵਿੱਚੋਂ ਦੀ ਲੰਘ ਖੂਹ ਹੁੰਦੇ ਸੀਗੇ ਉਦੋਂ, ਆ ਟੂਵੈਲ ਤੇ ਬਾਅਦ ਚ ਲੱਗੇ ਆ। ਟਿੰਡਾਂ ਖੜਕਾਉਣੀਆਂ, ਕੋਈ ਹੋਸ਼ ਨਹੀਂ, ਚਲੋ ਜੀ ਵਿੱਚੋਂ ਦੀ ਲੰਘ ਜਾਓ। ਝੋਲੀਆਂ ਮੰਨ ਲੈਣੀਆਂ, ਖਰਬੂਜੇ ਤੋੜ ਤੋੜ ਵਿੱਚ, ਇੱਕ ਖੂਹ ਸੀ ਉਹਦੇ ਵਿੱਚ ਸਾਰੇ ਸੁੱਟ ਦੇਣੇ। ਮੁੜ ਕੇ ਥੱਲੇ ਉਤਰ ਗਏ ਤੇ ਉਹ ਵਿੱਚ ਖਾਂਦੇ ਖੂੰਦੇ ਰਹਿਣਾ, ਛਿੱਲਾਂ ਪਾ ਦੇਣੀਆਂ ਟਿੰਡਾਂ 'ਚ। ਉਹ ਬੱਕਰੀਆਂ ਵਾਲੇ ਗਏ ਸੀਗੇ, ਉਹਨਾਂ ਆ ਕੇ ਖੂਹ ਘੇੜ ਨਾਲ ਛਿੱਲਾਂ ਕੱਢ ਕੇ ਬੱਕਰੀਆਂ ਨੂੰ ਪਾ ਲੈਣੀਆਂ, ਮੁੱਦਾ ਗਾਇਬ। ਹਾਂਜੀ। ਅੱਛਾ ਬਾਬਾ ਇਹ ਦੁਪਹਿਰ ਨੂੰ ਕਿਉਂ ਨੀਂਦ ਆਉਂਦੀ ਜਿਹੜੇ ਖਰਬੂਜਿਆਂ ਦੇ ਰਾਖੀ? ਖਰਬੂਜੇ ਵਾਲੇ ਨੂੰ ਨੀਂਦ ਜ਼ਿਆਦਾ ਹੀ ਆਉਂਦੀ ਆ। ਅੱਛਾ ਕੁਛ ਗਰਮੀਆਂ ਹੁੰਦੀਆਂ, ਕੋਈ ਖਰਬੂਜਿਆਂ ਨੂੰ ਨੀਂਦ ਜ਼ਿਆਦਾ ਆਉਂਦੀ ਆ, ਉਹਨੂੰ ਹੋਸ਼ ਨਹੀਂ ਛੇਤੀ ਹੁੰਦੀ। ਉਹ ਮੈਨੂੰ ਇੱਕ ਵਾਰੀ ਘਾਲਤਾ, ਉਹ ਬੁੱਢਾ ਸੀ ਬਾ ਫੌਜੀ, ਉਹਨੇ ਵਿੱਚ ਮੰਜੀ ਡਾਈ ਖਰਬੂਜਿਆਂ ਦੇ। ਮੈਨੂੰ ਆਂਦੇ ਉੱਥੇ ਖਰਬੂਜੇ 2 ਆ ਤੇ ਬਹੁਤ ਵੱਡੇ ਆ, ਤੋੜ ਲਿਆ। ਜੁੱਤੀ ਮੇਰੀ ਕੰਨਿਆਂ ਵਾਲੀ ਸੀਗੀ, ਵੱਢ ਸੁੱਕਾ ਸੀ, ਉੱਤੇ ਪੈਰ ਆਵੇ ਕਿੜਕ ਕਿੜਕ ਕਰਨ, ਉਹ ਦਬਾ ਦਬ ਉੱਠਿਆ। ਮੈਂ ਛੇਤੀ ਨਾਲ ਮੂੰਹ ਐ ਨੂੰ ਕਰ ਲਿਆ, ਓਏ ਕਿਹੜਾ ਗੱਲ ਸੁਣ। ਮੈਂ ਨਹੀਂ ਮੁੜਿਆ, ਇਹ ਅੱਗੇ ਝਾੜੀ ਉਹਲੇ ਹੱਸਣ ਡਏ, ਮੈਨੂੰ ਫਸਾਉਣ ਡਏ ਸੀ। ਖਿਡਾਰੀ ਬੰਦਾ ਨਿਕਲ ਗਿਆ। ਨਿਕਲ ਗਿਆ। ਹਾਂ ਚੋਰੀਆਂ ਚਾਰੀਆਂ ਘੱਟ ਹੁੰਦੀਆਂ, ਡਕੈਤੀਆਂ ਜ਼ਿਆਦਾ ਹੁੰਦੀਆਂ, ਸਿੱਖ ਜ਼ਿਆਦਾ ਸੀ। ਉਹ ਵੀ ਆ ਖੱਤਰੀਆਂ ਦੇ, ਖੱਤਰੀ ਬਹੁਤ ਮੋਟੇ ਹੁੰਦੇ ਸੀ, ਖੱਤਰੀਆਂ ਨੂੰ ਲੁੱਟਦੇ ਹੁੰਦੇ ਸੀ। ਅੱਛਾ ਇੱਕ ਖੋਜੀ ਹੁੰਦਾ ਸੀ, ਖੋਜੀ ਕਹਿੰਦੇ ਹੁੰਦੇ, ਉਹ ਪੈੜ ਦੇਖ ਕੇ ਦੱਸ ਦਿੰਦਾ ਹੁੰਦਾ। ਇੱਧਰ ਖੋਜੀ ਹੁੰਦੇ ਸੀ, ਉੱਧਰ ਨਹੀਂ ਸੀ ਹੁੰਦੇ। ਅੱਛਾ ਇੱਧਰ ਇੱਧਰ। ਅੱਛਾ ਇਹ ਇਹਨਾਂ ਦੇ ਬਾਰੇ ਪਤਾ, ਕਹਿੰਦੇ ਵੀ ਜਦੋਂ ਕੋਈ ਬੰਦਾ ਐ ਪੈਰ ਦੇ ਵਿੱਚ ਅੱਧੀ ਲੀਕ ਮਾਰ ਦੇਵੇ ਤਾਂ ਮਤਲਬ ਖੋਜੀ ਕਹਿ ਦਿੰਦਾ। ਆ ਸੁਣਿਆ ਤੇ ਇਦਾਂ ਹੀ ਆ ਵੀ ਜਾਂਦੇ ਜਾਂ ਅੱਧਾ ਮੇਰਾ ਹਿੱਸਾ। ਹਾਂ ਸੁਣਿਆ ਤੇ ਇਦਾਂ ਹੀ ਆ, ਬਾਕੀ ਇਹ ਨਹੀਂ ਪਤਾ ਸਹੀ ਗੱਲ ਆ ਕਿ ਝੂਠੀ ਆ। ਅੱਛਾ ਆਪਣੀ ਖਰਬੂਜਿਆਂ ਦੀ ਪੈੜ ਨਹੀਂ ਕਦੇ ਕੱਢੀ ਕਿਸੇ ਨੇ? ਨਾ ਪੈੜ ਕਿੱਥੇ, ਪੱਕੀਆਂ ਭਵਾਂ ਹੁੰਦੀਆਂ ਸੀਗੀਆਂ, ਵੱਡਾਂ ਥਾਣੀ ਜਾਣਾ, ਪੈੜ ਲੱਗਦੀ ਨਹੀਂ ਸੀਗੀ। ਉਦਾਂ ਤਾਂ ਪਛਾਣ ਹੀ ਲੈਂਦੇ ਹੋਣੇ ਵੀ ਮੁੰਡਾ ਕਿਹਨਾਂ ਦਾ, ਕਦੇ ਅੜਾਂਬਾ ਨਹੀਂ ਸੀ ਆਇਆ? ਨਹੀਂ ਉਧਰ ਮੁੜ ਕੇ 4 ਦਿਨ ਜਾਣਾ ਹੀ ਨਹੀਂ, ਮੁੜ ਕੇ ਉਹਦੇ ਜੇਲ੍ਹ ਚੋਂ ਨਿਕਲ ਜਾਣੀ ਗੱਲ। ਨਾਲੇ ਅਸੀਂ ਨੁਕਸਾਨ ਨਹੀਂ ਸੀ ਨਾ ਕਰਦੇ, ਜੇ ਤੇ ਉਹ ਉੱਠ ਖਲੋਤਾ ਫਿਰ ਨੁਕਸਾਨ ਕਾਹਦਾ ਕਰਨਾ, ਸੁੱਤੇ ਪਏ ਦਾ ਕਰਨਾ ਹੈ, ਸੁੱਤੇ ਦਾ ਹੀ ਕਰਨਾ। ਵਿਆਹ ਕਿੱਥੇ ਹੋਇਆ ਸੀ ਆਪਣਾ, ਉੱਥੇ ਕਿੱਥੇ ਆ? ਮੈਂ ਇੱਧਰ ਆ ਕੇ ਹੋਇਆ। ਵਿਆਹ ਦੀ ਗੱਲ ਸੁਣਾਓ ਤੁਸੀਂ। ਵਿਆਹ ਦੀ ਗੱਲ ਉਹਦਾ ਸੀਗੇ, ਕਮਜ਼ੋਰ ਹੀ ਸੀਗੇ। ਮਤਲਬ ਕਮਜ਼ੋਰ ਕਿੱਦਾਂ? ਸਰਮਾਇਆ ਇੰਨੀ ਹਰਨੀ ਸੀਗੀ, ਵਿਆਹ ਰੱਖਤਾ ਬੁੜੇ ਨੇ। ਅੱਛਾ ਉਹ ਮੁੜ ਕੇ ਤੂੜੀ ਵੇਚੀ ਅਸੀਂ ਤੇ ਉਹ ਰੁਪਈਏ 40 ਕੁ ਵੱਟੇ ਗਏ। ਅੱਛਾ ਕਿਰਾਇਆ ਦੇ ਕੇ ਫੈਸਲਾਬਾਦ ਚਲੇ ਗਏ, ਉਹਨਾਂ ਰੋਟੀ ਖਵਾ ਲਈ ਤੇ ਕੁੜੀ ਤੋਰੀ ਦੁਕਾਨ ਨੂੰ ਲੈ। 40 ਰੁਪਈਆਂ 'ਚ ਵਿਆਹ ਹੋ ਗਿਆ? ਹੋਰ ਕਿਆ ਬਾਤ ਆ ਯਾਰ, ਕਿਰਾਇਆ ਹੀ ਭਰਨਾ ਸੀਗਾ। ਸਸਤਾ ਤਰੀਨ ਵਿਆਹ ਹੈ, 40 ਰੁਪਈਆਂ 'ਚ ਵਿਆਹ। ਉਹਦਾ ਮੇਰਾ ਖਿਆਲ 2.25 ਰੁਪਈਏ ਕਿਰਾਇਆ ਸੀ ਫੈਸਲਾਬਾਦ ਦਾ। ਅੱਛਾ ਕਿਰਾਇਆ ਹੀ ਭਰਨਾ ਸੀ ਅਸੀਂ, ਬਾਕੀ ਤੇ ਲੀੜੇ ਕੱਪੜੇ ਬਣੇ ਤੇ ਸੀਗੇ। ਆਪਣਾ ਉਦੋਂ ਬਰੀ ਬੁਰੀ ਨਹੀਂ ਸੀ ਲੈ ਕੇ ਜਾਂਦੇ ਹੁੰਦੇ? ਬਰੀ ਖੜਿਆ ਸੀ ਗੱਡੀ ਲੈ ਕੇ, ਉਹ ਪਹਿਲਾਂ ਤੇ ਆਏ ਸੀ ਜੀ। ਤੁਹਾਡੇ 3 ਵਿਆਹ ਹੋਏ ਆ ਪਤਾ ਲੱਗਾ ਹਨਾ? ਨਹੀਂ ਐਵੇਂ ਮਾਰਦਾ, 3 ਕਿਤੇ ਹੋਇਆ, ਇੱਕ ਤੇ ਸਾਂਭੀ ਨਹੀਂ ਜਾਂਦੀ, ਤੈਨਾਂ ਨੂੰ ਕੀ ਕਰਨਾ। ਬੋਬੋ ਹੈਗੀ ਹਲੇ? ਆਹੋ ਫੈਸਲਾਬਾਦ ਕੱਲੀ ਆ। ਅੱਛਾ ਉਹਨੂੰ ਫਾਲ 'ਚ ਪਿਆ ਸੀ, 5 ਸਾਲ ਹੋ ਗਏ, 5 ਸਾਲ ਹੋ ਗਏ। ਅੱਛਾ ਤੇ ਬੱਚੀ ਉਹਨੂੰ ਸਾਂਭਦੀ ਹੁੰਦੀ ਸੀਗੀ। ਉਹ 5 ਸਾਲ ਉਹ ਵਿਚਾਰੀ ਨੀਂਦਰੇ ਨਾ ਹੋ ਗਈ, ਕਮਜ਼ੋਰ। ਉਹਨੇ ਫਿਰ ਵੱਡੀ ਭੈਣ ਨੂੰ ਫੋਨ ਮਾਰਿਆ ਕਿ ਮਾਂ ਮੇਰੀ ਕੱਲੀ ਦੀ ਨਹੀਂ। ਆਂਦੀ ਅੱਛਾ ਮੈਂ ਲੈ ਜਾਂਦੀ। ਉਹ ਫਿਰ ਕਾਰ ਲੈ ਕੇ ਆਏ ਤੇ ਉਹਨੂੰ ਲੈ ਗਏ। ਹੁਣ ਉੱਥੇ ਹੀ ਆ, ਉਹਨੂੰ ਕਿਹਾ ਸੀ ਆਉਣਾ, ਆਂਦੀ ਖਲੋ ਜਾ, ਸਰਦੀ ਦੇ 4 ਦਿਨ ਲੰਘ ਲੈਣ ਦੇ, ਫਿਰ ਮੈਂ ਇਹ ਆਪੇ ਛੱਡ ਜਾਣਗੇ। ਤੇ ਮੈਂ ਚਲੋ ਠੀਕ ਆ, ਵੀ ਬਿਹਤਰ ਹੀ ਆ। ਆ ਮੁੰਡੇ ਕਹਿੰਦੇ ਬਾਬੇ ਦਾ ਵਿਆਹ ਕਰਨਾ, ਰੋਟੀ ਦਾ ਨਹੀਂ ਸਰਦਾ।
ਆਹੋ 2 ਵਿਆਹ ਹੋ ਗਏ ਤੇ ਚਲੋ ਫਿਰ ਉੱਤੋਂ ਇੱਕ ਪੱਗ ਖਿੱਚੂਗੀ, ਥੱਲੇੋਂ ਇੱਕ ਦੁਪੱਟਾ ਖਿੱਚੂ ਤੇੜ ਵਾਲਾ ਦਾ ਪੌੜੀ ਚ। ਅੱਛਾ ਨਾ ਤਾਂ ਕੇ ਰਹੇ ਨਾ ਠਾਂ ਕੇ ਰਹੇ। ਜਿਹੜੇ ਬਾਰ-ਬਾਰ ਪੀਣ ਛੰਦੇ ਅੱਖੀਆਂ ਤੋਂ ਹੁਣ ਅੰਨੇ ਗੱਲਾਂ ਨੇ ਨਰਾਲੀਆਂ, ਵੇ ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਜਿਹੜੇ ਫੀਮ ਦੇ ਪਿਆਰੇ ਵਿੱਚ ਲੈਂਦੇ ਉਹ ਚਬਾਰੇ, ਗੱਲਾਂ ਨੇ ਨਰਾਲੀਆਂ, ਵੇ ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਇਹ ਤੇ ਸਿੱਖਾਂ ਦੀਆਂ ਗੱਲਾਂ ਸੀਗੀਆਂ ਉੱਧਰ ਦੀਆਂ, ਤੇ ਉਹ ਹੁਣ ਉਹ ਇੰਨਾ ਚੇਤੇ ਹੈਗਾ ਆ ਫਿਰ। ਕੁਝ ਨਾ ਚੇਤਾ ਹੈ ਮਾੜਾ ਮੋਟਾ, ਨਹੀਂ ਬਾਕੀ ਭੁੱਲ ਭੱਲ ਗਈ ਆ। ਉਹ ਇੱਕ ਬੰਦਾ ਸੀਗਾ ਮੇਰਾ ਵਾਕਬ, ਉਹ ਜੇਲ੍ਹ 'ਚ ਹੋਇਆ ਸੀ ਵਾਕਬ। ਅੱਛਾ ਜੇਲ੍ਹ 'ਚ? ਹੂੰ। ਜੇਲ੍ਹ ਕਿਹੜੇ ਕੇਸ ਚਲ ਗਏ ਸੀਗੇ? ਉਹ ਐਵੇਂ ਬੰਦੇ 3-4 ਮਰ ਗਏ ਸੀ। ਉਹ ਤੇਰਾ ਭਲਾ। ਅੱਛਾ ਐਵੇਂ ਹੀ। ਆਹੋ ਠੀਕ ਹੈ। ਅੱਛਾ ਕੀ ਕਹਿੰਦਾ ਸੀ ਉਹ ਜੇਲ੍ਹ 'ਚ ਫਿਰ ਵਾਕਫ ਹੋ ਗਿਆ ਸੀ? ਤੇ ਉਹਦੇ ਉਹ ਫਿਰ ਉਹਨੂੰ ਮੁਲਾਕਾਤ ਨਹੀਂ ਸੀ ਆਉਂਦੀ, ਸਾਡੀ ਆਉਂਦੀ ਸੀ। ਉਹਨੂੰ ਸਿਗਰਟ ਪਾਣੀ ਚਾਹ ਪਾਣੀ ਮੈਂ ਦਿੰਦਾ ਰਹਿਣਾ ਚੋਰੀ ਛੱਪੀ। ਉਹ ਫਿਰ ਬੇਲੀ ਬਣ ਗਿਆ। ਉਹ ਫਿਰ ਉੱਥੋਂ ਧੱਕਿਆ ਧੁੱਕਿਆ ਤਾਂ ਕੇਸ ਵੀ ਸੀ ਉਹ, ਤੇ ਉਹ ਇੱਧਰ ਆ ਗਿਆ ਕਿ ਬੁੱਢੀ ਕੱਢ ਕੇ। ਉਹ ਇੱਥੇ ਰਿਹਾ 56 'ਚ। ਉਹਦੇ ਕੋਲ ਮੈਂ ਜਾਂਦਾ ਹੁੰਦਾ ਸੀ। ਇਹਨਾਂ ਕਿਹਾ ਵੀ ਉਹਦੀ ਬੁੱਢੀ ਨਾਲ ਰਲਿਆ। ਮੈਂ ਕਿਹਾ ਨਹੀਂ, ਮੈਨੂੰ ਕਿਹੜੀ ਲੋੜ, ਮੇਰੀ ਆਪਣੀ ਹੈਗੀ ਅੱਲਾ ਦੀ ਰਹਿਮਤ। ਸਿਆਣੇ ਕਹਿੰਦੇ ਕੁਝ ਗੱਲ ਹੋਊ ਤਾਂ ਨਿਕਲੂਗੀ, ਕੋਈ ਹੋਊਗੀ ਗੱਲ ਤਾਂ ਹੀ ਨਿਕਲੀ। ਨਹੀਂ ਨਹੀਂ ਹੋਈ ਨਹੀਂ ਕੋਈ। ਆਪਾਂ ਭੈਣ ਭਰਜਾਈ ਸਮਝਿਆ ਸੀ ਉਹਨੂੰ, ਹੁਣ ਤਾਂ ਹੀ ਵੀ ਸਮਝਦੇ। ਹੁਣ ਗਿਆ ਨਹੀਂ ਮੈਂ, 6 ਮਹੀਨੇ ਹੋ ਗਏ, 8 10 11 ਮਹੀਨੇ ਹੋ ਗਏ ਹੋਣੇ। ਹੁਣ ਜਾਣਾ ਕਿਸੇ ਦਿਨ ਮਿਲਣ। ਬਾਬਾ ਜੇਲ੍ਹ 'ਚ ਬੰਦੇ ਕਿਉਂ ਮਾਰ ਕੇ ਚਲੇ ਗਏ? ਕਿਹੜੇ ਬੰਦੇ ਮਾਰੇ ਸੀਗੇ? ਉਹ ਬਰਾਦਰੀ ਦੇ ਹੀ ਸੀਗੇ। ਅੱਛਾ ਕੀ ਬਣਿਆ ਸੀ? ਉਹ ਬਣਿਆ ਸੀ ਇਹ ਬਈ ਉਹਨਾਂ ਦੀ ਅੱਗੇ ਮਾੜੀ ਮੋਟੀ ਖਹਿ ਮਖਹਿ ਹੈਗੀ ਸੀ। ਅੱਛਾ ਬਾਬਾ ਜੀ ਆਪਾਂ ਫਿਰ ਉੱਥੋਂ ਉਜਾੜੇ ਜਦੋਂ ਪਏ ਆਪਾਂ ਨਿਕਲੇ ਆ ਤਾਂ ਸਕੂਨ ਨੇ ਆ ਗਏ ਸੀ? ਕੋਈ ਵਾਧਾ ਘਾਟਾ ਤਾਂ ਨਹੀਂ ਹੋਇਆ? ਉੱਥੋਂ ਮੁੜ ਕੇ ਚਮਿਆਰੀ ਆ ਗਏ। ਹਾਂ ਚਮਿਆਰੀਆਂ ਮੁੜ ਕੇ ਅਸੀਂ ਲੈਣੇ ਪੈ ਗਏ। ਉੱਥੇ ਫਿਰ ਬੜੀਆਂ ਲਾਸ਼ਾਂ, ਕੋਈ ਸਿੱਧਾ ਪਿਆ, ਕੋਈ ਮੋਧਾ ਪਿਆ। ਅੱਛਾ ਫਿਰ ਪੱਤਣ ਦੇ ਆ ਗਏ। ਪੱਤਣ ਤੇ ਫਿਰ ਉਹ ਬੇੜੀ ਇੱਕ ਸੀਗੀ, ਦੁਨੀਆ ਬਹੁਤ ਜ਼ਿਆਦਾ ਸੀ। ਉੱਥੇ 5-7 ਦਿਨ ਲੱਗ ਗਏ। ਉਹ ਪਿੱਛੋਂ ਜਸੇ ਵਾਲੇ ਆਉਣ ਸਿੱਖ, ਉਹ ਲੁੱਟ ਲੱਟ ਕੇ ਲੈ ਜਾ ਕਰਨ, ਦੌੜ ਜਾ ਕਰਨ। ਫਿਰ ਇੱਕ ਮੁੰਡਾ ਸੀਗਾ ਲਵਾਰਾਂ ਦਾ, ਉਹ ਗਿਆ ਡਾਲੇ ਕੋ। ਉਹਦੇ ਕੋਲ ਕੁਛ ਨਹੀਂ ਨੇ। ਉਹਨੇ ਕਿਹਾ ਯਾਰ ਮੈਨੂੰ ਦਾਤਰ ਦਿਓ, ਦਾਤਰ ਦਿਓ। ਉਹਨੇ ਬੰਬ ਚਲਾ ਦਿੱਤਾ। ਇੱਕ ਤੇ ਸਾਡਾ ਲਗਾ ਗਿਆ ਤੇ ਸਿਰ ਉਹਦਾ ਵੀ ਵੜਤਾ ਉਹਨੇ, ਤੇ ਆਪ ਵੀ ਲਗਾ ਗਿਆ। ਫਿਰ ਜੀ ਰੌਲਾ ਬਹੁਤ ਪੈ ਗਿਆ। ਫਿਰ ਜਿਹੜਾ ਨੂਰੀ ਨਾਤਾ, ਇਹਦੇ ਕੋਈ ਵਜ੍ਹਾ ਸੀ, ਬਦਮਾਸ਼ੜੀ ਉਧਰ ਵੀ ਕਰਦਾ ਰਿਹਾ ਮਾੜੀ ਮੋਟੀ। ਇਹਨੇ ਫਿਰ ਉਹਨਾਂ ਵਾਅਦਾ ਕੀਤਾ ਸਿੱਖਾਂ ਨਾਲ ਵੀ 8 ਦੁਨੀਆ ਬਾਜ ਤੁਸੀਂ ਨਹੀਂ ਮਗਰ ਆਉਣਾ। ਉਹਨਾਂ ਕਿਹਾ ਠੀਕ ਆ। ਇਹਨੇ ਫਿਰ ਰਾਤ ਦਿਨੇ ਬੇੜੀ ਚਲਾਈ, ਤੇ ਨਾਲ ਬੰਦੂਕ ਸੀ ਇਹਦੇ ਕੋਲ। ਇਹ ਬੇੜੀ 'ਚ ਜਾਂਦਾ ਵੀ ਆਉਂਦਾ ਸੀ ਤੇ ਆਉਂਦਾ ਵੀ ਬੰਦੂਕ ਫੜ ਕੇ ਆਉਂਦਾ ਸੀ। ਫਿਰ ਰਾਤ ਉੱਥੇ ਉਹਨੇ ਬੇੜੀ 'ਚ ਬੂਰ ਸਾਰੇ ਅੱਗੇ ਲਗਾ ਤੇ ਅੱਗੇ ਬੱਦੋ ਮੱਲੀ ਚਲੇ ਗਏ। ਅੱਗੋਂ ਫਿਰ ਉੱਥੇ ਵੀ ਅੱਗੋਂ ਵੀ ਸਿੱਖ ਵੀ ਮੁੱਦੇ ਸਿੱਧੇ ਕੀਤੇ ਹੋਏ ਬੱਦੋ ਮੱਲੀ ਵਾਲਿਆਂ ਨੇ। ਉੱਥੋਂ ਫਿਰ ਕੈਂਪ 'ਚ ਚਲੇ ਗਏ। ਕੈਂਪ 'ਚ ਰਿਹਾ ਤੇ ਬੁੜਾ ਸਾਡਾ ਸੀਗਾ ਅੰਬਰਸਰੀ, ਅਸੀਂ ਆਏ ਸੀ ਇਹਦੇ ਕੈਂਪ ਦੇ ਨਾਲ। ਉਹ ਫਿਰ ਉਹਨੂੰ ਪਤਾ ਲੱਗਾ, ਉਹ ਆਇਆ ਇੱਥੇ ਕੈਂਪ 'ਚ ਚਲੇ ਗਿਆ। ਉੱਥੇ ਫਿਰ ਇੱਕ ਚਰੀ ਸੀ ਤੇ ਉਹਦੇ ਵਿੱਚ ਕੱਛਾ ਪਾਇਆ ਸਿੱਖ ਨੇ ਤੇ ਸਲੂਕਾ ਪਾਇਆ, ਤੇ ਉਹਨੇ ਗੋਲੀ ਮਾਰੀ ਆ ਕੇ ਸਿੱਧੀ ਗੇਟ 'ਚ। ਉਹ ਗੇਟ 'ਚ ਗੋਲੀ ਇੱਥੇ ਲੱਗ ਗਈ। ਉਹ ਫੌਜੀ ਸੀਗਾ। ਉਹਨੇ ਕਿਹਾ ਅੱਛਾ, ਉਹ ਪਤਾ ਨਹੀਂ ਉਹਨੇ ਕੀ ਹਾਰ ਜਿਹਾ ਤਾਂ ਸੁੱਟਿਆ, ਉਹ ਤਾਂ ਦਿਨ ਚੜ ਗਿਆ। ਉਹਨੇ ਫਿਰ ਉਹ ਗੋਲੀ ਦੇ ਨਿਸ਼ਾਨ ਦੇ ਤੋਂ ਗੋਲੀ ਭੇਜੀ, ਉਹਨੂੰ ਲੱਗੀ ਜਾ ਕੇ ਚਰੀ 'ਚ। ਫਿਰ ਉਹਦੇ ਕੋਲੋਂ ਬੰਬ ਨਿਕਲੇ ਬੜੇ ਇੱਥੇ ਪਾਏ ਹੋਏ ਝੋਲੇ ਜਾ। ਤੇ ਉੱਥੋਂ ਮੁੜ ਕੇ ਹੌਲੀ ਹੌਲੀ ਇੱਧਰ ਗੱਡੀ 'ਚ ਬਹਿ ਗਏ। ਉੱਥੋਂ ਫਿਰ ਅੰਗਰੇਜ਼ ਜਿਹੜੇ ਸੀ ਇਹ ਵਿੱਚ ਬਾਕਰਖਾਨੀਆਂ ਸੁੱਟਣ, ਕਦੀ ਕੁਛ ਸੁੱਟਣ, ਲੋਕ ਖਾਈ ਪੀ ਜਾਂਦੇ ਸੀ। ਉੱਧਰੋਂ ਝੜੀਆਂ ਲੱਗੀਆਂ ਸੀਗੀਆਂ, ਉੱਧਰੋਂ ਮੁਸੀਬਤ ਪਈ ਹੋਈ ਸੀ, ਲੋਕ ਖਾ ਖੂ ਜਿਆ ਕਰਨ ਫੜ ਫੁੜ ਕੇ। ਉਹ ਫਿਰ ਇੱਥੇ ਆ ਗਏ ਅੰਮ੍ਰਿਤਸਰ ਨਾ ਲਾਹੌਰ। ਫਿਰ ਇੱਥੇ ਕਮਾਲੀਏ ਆ ਗਏ। ਕਮਾਲੀਏ ਦੇ ਵਿੱਚ ਫਿਰ ਉਹਨਾਂ ਨੇ ਪਵਾਂਗੇ ਤੁਹਾਨੂੰ ਦਿੰਦੇ ਇੱਥੇ 13 ਜਿਵੇਂ ਜ਼ਮੀਨ ਪਾਤੀ। ਜ਼ਮੀਨ ਪਾਤੀ, ਉਹ ਪਾਉਂਦੇ ਰਹਿੰਦੇ ਨੇ 2-3-4। ਉਹ ਮੁੜ ਕੇ ਗੁੱਜਰ ਉੱਠੇ। ਉਹ ਸੀਗਾ ਇੱਕ ਤਹਿਸੀਲਦਾਰ, ਇੱਕ ਨਾਇਬ, ਉਹ ਹੈਗਾ ਸੀ ਇੱਕ ਰਾਈ ਰਜਪੂਤ ਤੇ ਇੱਕ ਗੁੱਜਰ। ਗੁੱਜਰਾਂ ਨੇ ਤੇ ਜਨਾਬੇ ਵਾਲੀ ਜਿਹੜਾ ਸੀ ਜ਼ਮੀਨਾਂ ਜਮੂਨਾਂ ਪਾਉਣੀਆਂ ਸ਼ੁਰੂ ਕਰਤੀਆਂ ਗੁੱਜਰਾਂ ਨੂੰ ਹੀ।
ਤੇ ਦੂਸਰਿਆਂ ਨੇ ਰਾਣਿਆਂ ਨੂੰ ਚੁਬਾਰੇ ਦੇਣੇ ਸ਼ੁਰੂ ਕਰ ਦਿੱਤੇ, ਉਹਨੂੰ ਕਿਸੇ ਨੂੰ ਦਿੱਤਾ ਹੀ ਕੋਈ ਨਹੀਂ। ਸਭ ਚੁਬਾਰਿਆਂ 'ਚ ਰਾਣੇ ਹੀ ਰਹਿੰਦੇ ਸੀ ਤੇ ਵੇਖ ਲਓ। ਮੁੜ ਕੇ ਇੱਥੋਂ ਅਸੀਂ ਛੱਡ ਦਿੱਤੀ, ਖੋਲੀ ਉਹਨਾਂ ਨੇ, ਮੁੜ ਕੇ ਇੱਥੇ ਕਮਾਲੀਏ ਆ ਗਏ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਹੈ ਜੀ। ਇਹਨਾਂ ਨਾਲ ਵੀ ਥੋੜ੍ਹਾ ਬਹੁਤਾ ਜਿਹੜਾ ਕਤਲੋਗਾਰਤ ਵਾਲਾ ਸਿਲਸਿਲਾ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਰਾਸਤੇ ਦੇ ਵਿੱਚ, ਤੇ ਨੂਰੀ ਨੱਥ ਦਾ ਵੀ ਵਿੱਚ ਥੋੜ੍ਹਾ ਜਿਹਾ ਜ਼ਿਕਰ ਆਇਆ। ਇਨਸ਼ਾਅੱਲਾ ਫਿਰ ਕਿਸੇ ਨਵੇਂ ਬਜ਼ੁਰਗ ਦੇ ਵਿੱਚ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਜੀ। ਰੱਬ ਰਾਖਾ।